अस्सलाम वालेकुम वीरो। उस्मा खान ਦਾ ਟੌਪਿਕ ਜਿਹੜਾ ਹੈ ਉਹ ਇਹਦੇ ਉੱਤੇ ਅਦਾਕਾਰਾ ਐਕਟਰੈਸ ਉਹਦੇ ਉੱਤੇ ਗੱਲ ਕਰਨ ਤੋਂ ਸਾਡੇ ਵੀਰ ਜਿਹੜੇ ਨੇ ਉਹ ਅਕਸਰ ਨਾਰਾਜ਼ ਵੀ ਨੇ ਕਿ ਤੁਸੀਂ ਇਹਦੇ 'ਤੇ ਗੱਲ ਕਿਉਂ ਕਰ ਰਹੇ ਹੋ। ਇਸੇ ਤਰ੍ਹਾਂ ਹੋਰ ਕੁਝ ਮੌਜ਼ੂਆਤ ਨੇ। ਕਿਸੇ ਨੂੰ ਇਹ ਇਤਰਾਜ਼ ਹੈ ਕਿ ਜੀ ਤੁਸੀਂ ਨੂਨ ਲੀਗ ਪੀਪਲਸ ਪਾਰਟੀ 'ਤੇ ਤਨਕੀਦ ਕਿਉਂ ਕਰਦੇ ਹੋ, PTI ਦੀ ਗੱਲ ਕਿਉਂ ਕਰਦੇ ਹੋ, ਤੁਸੀਂ ਸਿਰਫ ਪੰਜਾਬੀ ਦੀ ਗੱਲ ਕਰਿਆ ਕਰੋ। ਫਿਰ ਇੱਕ ਵੀਰ ਨੂੰ ਇਤਰਾਜ਼ ਹੋਇਆ ਕਿ ਜੀ ਤੁਸੀਂ ਫਲਾਂ ਸਟੇਟਸ ਦਿੱਤਾ, ਆਪਣਾ ਨਜ਼ਰੀਆ ਦੱਸਿਆ ਅਤੇ ਉਹਦੇ ਨਾਲ ਫਲਾਣੇ ਪੰਜਾਬੀ ਗਰੁੱਪ ਨੂੰ ਜਿਹੜਾ ਉਹ ਨੁਕਸਾਨ ਹੁੰਦਾ ਹੈ। ਹੁਣ ਮੈਂ ਉਹਨੂੰ ਵੀਰ ਨੂੰ ਵੀ ਇਹ ਬੇਨਤੀ ਕੀਤੀ ਕਿ ਯਾਰ ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ, ਅਸੀਂ ਕਿਸੇ ਨੂੰ ਕਦੀ ਕਿਸੇ ਇੰਡੀਵਿਜੂਅਲ ਦਾ ਨਾਂ ਲਿਆ, ਕਦੀ ਕਿਸੇ ਹੋਰ ਰਾਈਵਲ ਦਾ ਨਾਂ ਲਿਆ। ਅਸੀਂ ਤਾਂ ਮੋਢਾ ਲਾਉਣ ਵਾਲਿਆਂ ਵਿੱਚੋਂ ਹਾਂ ਹਰ ਪੰਜਾਬੀ ਨੂੰ। ਅਤੇ ਬਾਕੀ ਇਹ ਵੇ ਕਿ ਨਜ਼ਰੀਆ ਸਾਡਾ ਆਪਣਾ, ਅਸੀਂ ਨਜ਼ਰੀਆ 'ਤੇ ਨਹੀਂ ਛੱਡ ਸਕਦੇ। ਇਸੇ ਤਰ੍ਹਾਂ ਦੂਜੇ ਜਿਹੜੇ ਨੇ ਵੀਰ ਇਤਰਾਜ਼ ਕਰਨ ਵਾਲੇ ਕਿ ਜੀ ਤੁਸੀਂ ਸਿਆਸਤ ਨਾ ਕਰਿਆ ਕਰੋ। ਯਾਰ ਅਸੀਂ ਸਿਆਸੀ ਜਮਾਤ ਬਣਾਈ, ਅਸੀਂ ਸਿਆਸਤ ਨਹੀਂ ਕਰਨੀ ਤਾਂ ਹੋਰ ਕੀ ਕਰਨੀ ਹੈ। ਕਿ ਮਤਲਬ ਅਸੀਂ ਪੀਪਲਸ ਪਾਰਟੀ, ਨੂਨ ਲੀਗ ਅਤੇ PTI ਦੇ ਗੁਣ ਗਾਣੇ ਨੇ ਜਾਂ ਇਹਨਾਂ ਦੀ B ਟੀਮ ਬਣਨਾ। ਅਤੇ ਅਗਰ ਇਹ ਇੰਨੇ ਜੋਗੇ ਹੁੰਦੇ, ਉਹਨਾਂ ਦਾ ਇਹ ਖਿਆਲ ਹੈ ਕਿ ਜੀ ਇਹ ਜਿਹੜੇ ਪੰਜਾਬੀ ਨੇ ਵਿੱਚ ਕੋਈ ਪੀਪਲਸ ਪਾਰਟੀ ਦਾ ਕਾਰਕੁਨ ਹੈ, ਕੋਈ ਨੂਨ ਲੀਗ ਦਾ ਕਾਰਕੁਨ ਹੈ, ਕੋਈ ਜਿਹੜਾ ਉਹ ਇਹਦਾ PTI ਦਾ ਕਾਰਕੁਨ ਹੈ, ਅਤੇ ਇਸ ਤਰ੍ਹਾਂ ਜਿਹੜਾ ਹੈ ਉਹ ਸਾਡਾ ਇਤਿਹਾਸ ਜਿਹੜਾ ਉਹ ਮੁੰਤਸ਼ਰ ਹੋ ਜਾਂਦਾ। ਹੁਣ ਇਹ ਵੀ ਮੈਂ ਉਹਨਾਂ ਨੂੰ ਦੱਸਦਾ ਜਾਂ ਕਿ ਯਾਰ ਜੇ ਤੁਹਾਡੀਆਂ ਜਮਾਤਾਂ ਇੰਨੇ ਜੋਗੀਆਂ ਹੁੰਦੀਆਂ ਅਤੇ ਇਹ ਤਾਂ ਫਿਰ ਅਦਬੀ ਤਨਜ਼ੀਮਾਂ 1965 ਦੀਆਂ ਕੋਸ਼ਿਸ਼ ਕਰ ਰਹੀਆਂ ਨੇ। ਸਾਡੇ ਪ੍ਰੋਫੈਸਰ ਹਜ਼ਰਾਤ, ਸਾਡੇ ਪੜ੍ਹੇ ਲਿਖੇ ਲੋਕ ਜਿਹੜੇ ਪੰਜਾਬੀ ਦੇ ਨੇ, ਅਸੀਂ ਤਾਂ ਜਾਹਿਲ ਹਾਂ ਪੰਜਾਬੀ ਦੇ ਮਾਮਲੇ 'ਚ, ਅਤੇ ਉਹ ਬਜ਼ੁਰਗ ਹੋ ਗਏ ਨੇ ਵਿਚਾਰੇ, ਕੋਈ ਵਿੱਚੋਂ ਮਰ ਗਏ ਨੇ, ਕੋਈ ਜਿਉਂਦੇ ਨੇ, ਉਹਨਾਂ ਦੀਆਂ ਜ਼ਿੰਦਗੀਆਂ ਲੰਘ ਗਈਆਂ। ਜੇ ਅਦਬੀ ਤਨਜ਼ੀਮਾਂ ਨਾਲ ਗੱਲ ਬਣਦੀ ਹੁੰਦੀ ਔਰ ਇਹਨਾਂ ਜਮਾਤਾਂ ਕੁਛ ਕਰਨਾ ਹੁੰਦਾ ਅਤੇ ਹੁਣ ਤੱਕ ਸਾਡਾ ਮਸਲਾ ਹੱਲ ਹੋ ਗਿਆ ਹੁੰਦਾ। ਅਸੀਂ ਤਾਂ ਇੱਕ ਹੱਲ ਦੇ ਤੌਰ 'ਤੇ, ਇੱਕ ਸਲਿਊਸ਼ਨ ਦੇ ਤੌਰ 'ਤੇ ਇੱਕ ਪੰਜਾਬੀ ਜਮਾਤ ਬਣਾਈ ਹੈ, ਪੰਜਾਬੀ ਸਿਆਸੀ ਜਮਾਤ, ਜਿਹੜੀ ਕਿ ਜਾ ਕੇ ਅਸੈਂਬਲੀਆਂ 'ਚ ਆਪ ਆਪਣੇ ਮੁਤਾਲਬੇ ਮਨਵਾ ਸਕੇ, ਮੈਂਡੇਟ ਲੈ ਕੇ ਜਾਏ। ਔਰ ਮੈਂਡੇਟ ਇਸ ਗੱਲ ਦਾ ਲੈ ਕੇ ਜਾਏ ਕਿ ਅਸੀਂ ਪੰਜਾਬ ਦੇ ਮਫਾਦਾਤ ਦਾ ਤਹਫੁਜ਼ ਕਰਨਾ ਹੈ, ਅਸੀਂ ਮਾਂ ਬੋਲੀ ਦਾ, ਪੰਜਾਬੀ ਦਾ ਨਫਾਜ਼ ਕਰਵਾਉਣਾ ਹੈ। ਇਹ ਸਾਡੇ ਕੋਰ ਇਸ਼ੂਜ਼ ਨੇ। ਇਸ ਤੋਂ ਇਲਾਵਾ ਹੋਰ ਕਈ ਮੁਆਸ਼ੀ ਇਸ਼ੂਜ਼ ਨੇ, ਪਾਣੀਆਂ ਦੇ ਇਸ਼ੂਜ਼ ਨੇ, ਮਤਲਬ ਬੇਸ਼ੁਮਾਰ ਇਸ਼ੂਜ਼ ਨੇ ਜਿਹੜੇ ਇਹ ਰਵਾਇਤੀ ਸਿਆਸੀ ਜਮਾਤਾਂ ਪੰਜਾਬ ਦੇ ਐਡਰੈਸ ਨਹੀਂ ਕਰਦੀਆਂ, ਕਿਉਂਕਿ ਇਹਨਾਂ ਨੂੰ ਪੰਜਾਬ ਧਰਤੀ ਨਾਲ ਤਾਂ ਕੋਈ ਮੁਹੱਬਤ ਨਹੀਂ ਹੈ, ਨਾ ਬੋਲੀ ਨਾਲ ਅਤੇ ਨਾ ਧਰਤੀ ਨਾਲ। ਸੋ ਉਹ ਵੀ ਇਤਰਾਜ਼ ਬੇਜਾ ਹੈ। ਅਤੇ ਇਸੇ ਤਰ੍ਹਾਂ ਦੇ ਹੋਰ ਕਈ ਇਤਰਾਜ਼ ਹੁੰਦੇ ਰਹਿੰਦੇ ਨੇ ਕਿ ਜੀ ਤੁਸੀਂ ਆਹ ਨਾ ਕਰਿਆ ਕਰੋ, ਤੁਸੀਂ ਆਹ ਨਾ ਕਰਿਆ ਕਰੋ। ਉਹ ਮੇਰੀ ਬੇਨਤੀ ਇਹ ਵੇ ਵੀਰੋ ਕਿ ਕਦੀ ਕੋਈ ਸਮਾਜੀ ਹਵਾਲੇ ਨਾਲ ਲਿੰਕਡ ਕੋਈ ਮਜ਼ਹਬੀ ਸਵਾਲ ਕਰ ਦਿੰਦੇ ਹਾਂ ਅਤੇ ਉਹਦੇ ਉੱਤੇ ਵੀ ਵੀਰਾਂ ਨੂੰ ਇਤਰਾਜ਼ ਹੋ ਜਾਂਦਾ ਹੈ ਕਿ ਯਾਰ ਤੁਸੀਂ ਸਿਰਫ ਪੰਜਾਬੀ ਦੀ ਗੱਲ ਕਰੋ, ਆਹ ਸਵਾਲ ਨਾ ਕਰਿਆ ਕਰੋ। ਯਾਰ ਦੇਖੋ, ਇੱਕ ਮੁਆਸ਼ਰੇ ਦੇ ਵਿੱਚ ਵਿਗਾੜ ਦੀਆਂ ਕਈ ਵਜੂਹਾਤ ਹੁੰਦੀਆਂ ਨੇ, ਮਲਟੀਪਲ ਰੀਜ਼ਨਸ ਹੁੰਦੀਆਂ ਨੇ। ਉਹ ਤੁਸੀਂ ਕਿਸੇ ਨੂੰ ਇਹ ਨਹੀਂ ਕਰ ਸਕਦੇ ਕਿ ਇਹਦੇ 'ਤੇ ਗੱਲ ਕਰੋ ਅਤੇ ਇਹਦੇ 'ਤੇ ਨਾ ਗੱਲ ਕਰੋ। ਇੱਕ ਸਮਾਜ ਜੇ ਵਿਗੜਦਾ ਹੈ ਅਤੇ ਉਹ ਵੀ ਮਲਟੀਪਲ ਰੀਜ਼ਨਸ ਦੀ ਵਜ੍ਹਾ ਤੋਂ ਵਿਗੜਦਾ ਹੈ, ਔਰ ਇੱਕ ਸੰਵਰਦਾ ਹੈ ਅਤੇ ਉਹ ਵੀ ਬਹੁਤ ਸਾਰੀ ਸੁਧਾਰ ਦੀ ਵਜ੍ਹਾ ਤੋਂ ਸੰਵਰਦਾ ਹੈ। ਅਤੇ ਅਸੀਂ ਸਾਰਿਆਂ 'ਤੇ ਹੀ ਗੱਲ ਕਰਨੀ ਹੈ, ਸਾਰੀਆਂ ਚੀਜ਼ਾਂ 'ਤੇ ਹੀ ਗੱਲ ਕਰਨੀ ਹੈ। ਔਰ ਫਿਰ ਤੁਹਾਡੇ ਇਲਮ 'ਚ ਇਹ ਹੈ ਕਿ ਮੈਂ ਤਾਂ ਵੈਸੇ ਵੀ, ਮੇਰਾ ਤਾਂ ਸਾਰਾ ਕਰੀਅਰ ਜਿਹੜਾ ਉਹ ਲਿਖਣ ਲਿਖਾਉਣ ਵਾਲਾ, ਜਰਨਲਿਜ਼ਮ ਦਾ, ਤਜਜ਼ੀਆ ਨਗਾਰੀ ਦਾ ਹੈ। ਅਤੇ ਅਗਰ ਮੈਂ ਇਹ ਚੀਜ਼ਾਂ ਛੱਡ ਦਿਆਂਗਾ, ਮੈਂ ਮੁਆਸ਼ਰੇ 'ਤੇ ਰੌਸ਼ਨੀ ਪਾਉਣੀ ਛੱਡ ਦਿਆਂਗਾ, ਇਹ ਮੁਆਸ਼ਰੇ ਦੀਆਂ ਕੁਤਾਹੀਆਂ 'ਤੇ ਗੱਲ ਕਰਨੀਆਂ ਛੱਡ ਦਿਆਂਗਾ, ਹੁਕੂਮਤ ਦੀ, ਰਿਆਸਤਾਂ ਦੀ ਕੁਤਾਹੀਆਂ 'ਤੇ ਗੱਲ ਕਰਨੀ ਛੱਡ ਦਿਆਂਗਾ, ਅਤੇ ਫਿਰ ਮੈਂ ਮਤਲਬ ਮੇਰਾ ਆਪਣਾ ਵਿਜ਼ਨ ਕੀ ਹੈ? ਫਿਰ ਤਾਂ ਇਹ ਹੋ ਗਿਆ ਕਿ ਮੈਂ ਮੁਖਤਲਿਫ ਲੋਕਾਂ ਦੇ ਹੱਥ 'ਚ ਇੱਕ ਲਾਊਡ ਸਪੀਕਰ ਹੋ ਗਿਆ ਕਿ ਜਿਹੜੇ ਆਪਣੀ ਆਪਣੀ ਗੱਲ, ਆਪਣੀ ਆਪਣੀ ਪਸੰਦ ਦੀ ਕਰਵਾਉਂਦੇ ਰਹਿਣ। ਬਲਕਿ ਹੋਣੀ ਨਹੀਂ ਉਹਨਾਂ ਦੀ ਪਸੰਦ ਦੀ ਗੱਲ, ਇਸ ਵਾਸਤੇ ਕਿ ਇੱਕ ਗੱਲ 'ਤੇ ਇੱਕ ਬੰਦਾ ਮੁਤਫਿਕ ਹੈ, ਦੂਜੀ 'ਤੇ ਮੁਮਕਿਨ ਹੈ ਕਿ ਉਹ ਦੂਜਾ ਬੰਦਾ ਜਿਹੜਾ ਉਸ ਗੱਲ 'ਤੇ ਮੁਤਫਿਕ ਨਾ ਹੋਏ, ਅਤੇ ਉਹਦਾ ਮਤਲਬ ਇਹ ਹੋਏਗਾ ਕਿ ਮੈਂ ਚੁੱਪ ਧਰ ਲਾਂ। ਸੋ ਇਹ ਮੁਮਕਿਨ ਨਹੀਂ ਹੈ। ਔਰ ਵੀਰਾਂ ਨੂੰ ਇਹ ਬੇਨਤੀ ਮੇਰੀ ਕਿ ਜੇ ਤੁਸੀਂ ਸਮਝਦੇ ਹੋ ਕਿ ਮੈਂ ਕੋਈ ਪੰਜਾਬੀ ਲਈ ਕੰਮ ਕਰ ਰਿਹਾ ਅਤੇ ਫਿਰ ਮੇਰਾ ਗੈਰ ਮਸ਼ਰੂਤ ਸਾਥ ਦਿਓ, ਜਾਂ ਤਾਂ ਤੁਸੀਂ ਕਿਸੇ 'ਤੇ ਇਤਬਾਰ ਕਰਦੇ ਹੋ ਜਾਂ ਨਹੀਂ ਕਰਦੇ।
सो अपने आप ਨੂੰ ਕਲੀਅਰ ਕਰੋ ਬਜਾਏ ਇਸ ਦੇ ਕਿ ਮੇਰੇ ਮੂੰਹ 'ਚ ਆਪਣੇ ਲਫ਼ਜ਼ ਪਾਉਣ ਦੇ। ਜੇ ਮੇਰੇ ਤੇ ਯਕੀਨ ਹੈ ਤੇ ਮੈਨੂੰ ਮੇਰਾ ਸਾਥ ਦਿਓ, ਜੇ ਨਹੀਂ ਹੈ ਮੇਰੀ ਜ਼ਹਿਨੀਅਤ ਤੇ ਕਾਬਲੀਅਤ ਤੇ ਯਕੀਨ ਤੇ ਫਿਰ ਇੰਜ ਸੁਜੈਸਟ ਕਰ ਕਰਕੇ ਉਹ ਮੈਨੂੰ ਜ਼ਹਿਨੀ ਉਲਝਾਓ ਦਾ ਸ਼ਿਕਾਰ ਨਾ ਕਰੋ। ਖੈਰ ਅੱਜ ਦਾ ਮੌਜੂ ਜਿਹੜਾ ਉਹ ਉਜ਼ਮਾ ਤੇ ਗੱਲ ਕਰਨੀ ਸੀ। ਸਾਡੇ ਅਕਸਰ ਦੋਸਤਾਂ ਜਿਹੜਾ ਖਿਆਲ ਹੈ ਕਿ ਜੀ ਦੋਸਤਾਂ ਦਾ ਖਿਆਲ ਕੀ ਹੈ ਕਿ ਸਾਡਾ ਇੱਕ ਬਦਕਿਸਮਤੀ ਨਾਲ ਪੰਜਾਬ 'ਚ ਇੱਕ ਪਸਮਾਨਦਗੀ ਬਹੁਤ ਜ਼ਿਆਦਾ ਰਹੀ ਹੈ ਔਰ ਅਸੀਂ ਫਨੂਨ ਲਤੀਫਾ ਨੂੰ ਤਾਂ ਵੈਸੇ ਹੀ ਗਾਲ ਸਮਝਦੇ ਹਾਂ। ਤੇ ਕਈਆਂ ਤਾਂ ਇਹ ਵੀ ਲਿਖ ਦਿੱਤਾ ਕਿ ਜੀ ਉਹ ਮਤਲਬ ਕੰਜਰੀ ਜਿਹੇ ਲਫ਼ਜ਼ ਅੱਖਰ ਲਿਖੇ ਨੇ, ਕਿਸੇ ਨੇ ਕਿਹਾ ਜੀ ਇਹ ਫਲਾਨੀ ਹੈ ਫਲਾਨੀ ਹੈ। ਦੇਖੋ ਗੱਲ ਇਹ ਹੈ, ਪਹਿਲੀ ਗੱਲ ਇਹ ਹੈ ਕਿ ਜਿਹੜੀ ਸਾਡੇ ਕੋਲ ਹੁਣ ਤੱਕ ਵੀਡੀਓ ਆਈ ਹੈ ਉਹਦੇ ਵਿੱਚ ਐਸਾ ਕੋਈ ਸਬੂਤ ਨਹੀਂ। ਦੂਜੀ ਗੱਲ ਇਹ ਕਿ ਉਹ ਜਿਹੜੀ ਲੜਕੀ ਹੈ ਉਹਦਾ ਨਾਂ ਹੈ ਆਮਨਾ ਉਸਮਾਨ, ਉਹਦੇ ਵੀਡੀਓ ਬਾਅਦ 'ਚ ਆਈ ਹੈ। ਪਹਿਲੇ ਉਹਨਾਂ ਵੀਡੀਓ ਲੀਕ ਕੀਤੀ ਹੈ ਤਸ਼ੱਦਦ ਵਾਲੀ, ਟਾਰਚਰ ਵਾਲੀ। ਫਿਰ ਉਹਨੇ ਜਦੋਂ ਦੇਖਿਆ, ਜਦੋਂ ਚੜ੍ਹਾਈ ਹੋ ਗਈ ਤੇ ਉਹਨੇ ਫਿਰ ਇੱਕ ਆਪਣਾ ਬਿਆਨੀਆ ਜਾਰੀ ਕੀਤਾ, ਵੀਡੀਓ ਮੈਸੇਜ ਜਾਰੀ ਕੀਤਾ ਕਿ ਜੀ ਇਸ ਵਜ੍ਹਾ ਤੋਂ ਮੇਰੇ ਘਰ 'ਤੇ ਡਾਕਾ ਪੈ ਰਿਹਾ ਸੀ ਤੇ ਇਹ ਇੰਝ ਵੀ ਹੋਇਆ ਇੰਝ ਵੀ ਹੋਇਆ। ਸੋ ਉਹ ਅਸੀਂ ਉਹਦੀ ਜ਼ੁਬਾਨ 'ਤੇ ਤਦ ਯਕੀਨ ਕਰ ਸਕਦੇ ਹਾਂ ਜੇ ਉਹਨੇ ਫਸਟ ਪਲੇਸ 'ਤੇ ਪਹਿਲੀ ਗੱਲ ਤਾਂ ਯਕੀਨ ਕਿਵੇਂ ਕਰ ਸਕਦੇ ਹਾਂ, ਜੇ ਕਰੀਏ ਵੀ ਤੇ ਪਹਿਲੇ ਉਹਨੇ ਜੁਰਮ ਕੀਤਾ ਹੈ। ਠੀਕ ਹੈ, ਕਾਨੂੰਨ ਹੱਥ 'ਚ ਲਿਆ, ਕਾਨੂੰਨ ਕੋਈ ਵੀ ਹੱਥ 'ਚ ਲਵੇ, ਕਿਸੇ ਨੂੰ ਵੀ ਹੱਥ 'ਚ ਲੈਣ ਦਾ ਹੱਕ ਨਹੀਂ। ਅਗਰ ਇੰਜ ਤੁਸੀਂ ਕਰੋਗੇ ਤੇ ਫਿਰ ਤਾਂ ਸਾਰੇ ਹੀ ਜਸਟੀਫਾਈਡ ਨੇ, ਫਿਰ ਤਾਂ ਜੋ ਕੁਛ ਤਾਲਿਬਾਨ ਤੇ ਦਾਇਸ਼ ਕਰਦੇ ਰਹੇ ਉਹ ਵੀ ਜਸਟੀਫਾਈ ਹੋ ਜਾਏਗਾ। ਤੇ ਇਸ ਤਰ੍ਹਾਂ ਮਤਲਬ ਤੁਸੀਂ ਇਜਾਜ਼ਤ ਨਹੀਂ ਦੇ ਸਕਦੇ। ਦੂਜਾ ਤੁਹਾਨੂੰ ਆਪਣੀ ਮੁਆਸ਼ਰਤ 'ਤੇ ਥੋੜ੍ਹਾ ਜਿਹਾ ਸੈਂਸਿਟੀਵਿਟੀ ਦਾ ਲੈਵਲ ਆਪਣਾ ਵਧਾਓ। ਸਾਡੇ ਸਭ ਦੇ ਘਰਾਂ 'ਚ ਮਤਲਬ ਅਗਰ ਅਸੀਂ ਸ਼ਾਦੀशुदा ਹਾਂ ਤੇ ਅਸੀਂ ਜਾਣਦੇ ਹਾਂ ਨਫਸਿਆਤ ਖਵਾਤੀਨ ਦੀ, ਜਾਂ ਵੈਸੇ ਅਗਰ ਅਸੀਂ ਸੈਂਸਿਟਿਵ ਹਾਂ ਤੇ ਅਸੀਂ ਆਪਣੀਆਂ ਭੈਣਾਂ ਮਾਵਾਂ 'ਚ ਜਾਣਦੇ ਹਾਂ। ਸਾਡੀਆਂ ਔਰਤਾਂ ਖਾਸ ਤੌਰ 'ਤੇ ਮਸ਼ਰਕੀ ਔਰਤਾਂ, ਔਰ ਖਾਸ ਤੌਰ 'ਤੇ ਪੰਜਾਬ ਦੀਆਂ ਔਰਤਾਂ ਸ਼ੱਕੀ ਵੀ ਹੁੰਦੀਆਂ ਨੇ ਤੇ ਸ਼ੱਕ ਵਿੱਚ ਵੀ ਬੰਦਾ ਵੀ ਕੁੱਟ ਕੱਢਦੀਆਂ ਨੇ ਤੇ ਮੁਖਾਲਫ ਜਿਹੜੀ ਔਰਤ ਹੈ ਉਹ ਵੀ ਕੁੱਟ ਕੱਢਦੀਆਂ ਨੇ। ਤੇ ਉਹ ਜਿਹੜਾ ਪੜ੍ਹੇ ਲਿਖੇ ਮੁਆਸ਼ਰਿਆਂ 'ਚ ਇੱਕ ਫਰੈਂਡਸ਼ਿਪ ਦਾ ਕੌਨਸੈਪਟ ਹੈ ਕਿ ਇੱਕ ਬੰਦਾ ਤੇ ਔਰਤ ਕੋਈ ਦੋਸਤ ਹੋ ਸਕਦੇ ਨੇ, ਉਹ ਬਹਰਹਾਲ ਸਾਡੇ 'ਚ ਨਹੀਂ ਹੈ। ਔਰ ਨਾ ਹੀ ਮੈਂ ਕੋਈ ਉਹਦੀ ਵਕਾਲਤ ਇਸ ਵਕਤ ਕਰ ਰਿਹਾ ਜਾਂ ਮੁਖਾਲਫਤ ਕਰ ਰਿਹਾ, ਲੇਕਿਨ ਸਾਨੂੰ ਇਹ ਪਤਾ ਹੈ ਕਿ ਸਾਡੇ ਜਿਹੜੇ ਹਾਈ ਸਰਕਲਸ ਨੇ, ਅਪ ਸਰਕਲਸ ਨੇ, ਉਹਨਾਂ ਦੇ ਵਿੱਚ ਅੱਛੀਆਂ ਫੈਮਲੀਆਂ 'ਚ ਇੰਨੀਆਂ ਦੋਸਤੀਆਂ ਹੁੰਦੀਆਂ ਨੇ। ਸਾਡੀਆਂ ਮਾਰੂਫ ਲੀਡਰਾਂ ਨੇ ਜਿਹੜੀਆਂ, ਉਹ ਵੀ ਕਲੀਆਂ ਬਹਿ ਕੇ ਮਤਲਬ ਬੰਦਿਆਂ ਨਾਲ ਉਹਨਾਂ ਮੀਟਿੰਗਸ ਕੀਤੀਆਂ। ਠੀਕ ਹੈ, 1-on-1। ਸੋ ਇਹ ਕੋਈ ਐਸੀ ਗੱਲ ਨਹੀਂ। ਸਾਡੇ ਸ਼ਾਹ ਮਹਮੂਦ ਕੁਰੈਸ਼ੀ ਸਾਹਿਬ ਦੀ ਹੈਲਰੀ ਕਲਿੰਟਨ ਨਾਲ ਬੜੀ ਸੀ ਸਲਾਮ ਦੁਆ, ਤੇ ਉਹਦਾ ਮਤਲਬ ਇਹ ਤਾਂ ਨਹੀਂ ਸੀ ਕਿ ਹੈਲਰੀ ਕਲਿੰਟਨ ਉਹਨਾਂ ਦੀ ਕੋਈ ਉਂਝ ਦੀ ਗਰਲਫਰੈਂਡ ਸੀ ਜਿਵੇਂ ਦਾ ਗਰਲਫਰੈਂਡ ਦਾ ਤਸੱਵਰ ਅਸੀਂ ਰੱਖਿਆ ਹੋਇਆ। ਜਾਂ ਇਮਰਾਨ ਖਾਨ ਦੀਆਂ ਵੀ ਬਹੁਤ ਸਾਰੀਆਂ, ਵਜ਼ੀਰ ਆਜ਼ਮ ਸਾਹਿਬ ਦੀਆਂ ਇਸ ਤਰ੍ਹਾਂ ਦੀਆਂ ਦੋਸਤੀਆਂ ਨੇ, ਬਲਕਿ ਉਹਨਾਂ ਦੇ ਤਾਂ ਉਹ ਟੈਕਸਟਿੰਗ ਵਾਲੇ ਵੀ ਮੈਸੇਜ ਵੀ ਤੁਹਾਨੂੰ ਯਾਦ ਹੋਣਗੇ। ਸੋ ਕਹਿਣ ਦਾ ਮਕਸਦ ਸਾਰਾ ਇਹ ਹੈ ਕਿ ਸਿਰਫ ਅਗਰ ਤੇ ਤੁਸੀਂ ਸਮਝਦੇ ਹੋ ਕਿ ਕੋਈ ਐਕਟਰੈਸ ਹੈ ਜਾਂ ਮਾਡਲ ਹੈ ਔਰ ਉਹਦੇ 'ਤੇ ਉਹਨੂੰ ਤੁਸੀਂ ਇੰਜ ਦਾ ਟਾਈਟਲ ਦੇਣਾ ਹੈ ਤੇ ਉਹ ਤਾਂ ਮੈਂ ਤਾਂ ਕਮ ਸੇ ਕਮ ਉਹ ਨਹੀਂ ਕਰ ਸਕਦਾ। ਇਹ ਤਾਂ ਬੜੀ ਜ਼ਿਆਦਤੀ ਕਿ ਕਿਸੇ ਫਨਕਾਰ ਨੂੰ ਤੁਸੀਂ ਸਿੱਧਾ ਜਾ ਕੇ ਮਤਲਬ ਉਹ ਬਜ਼ਾਰੇ ਹੁਸਨ ਨਾਲ ਜੋੜ ਦਿਓ। ਤੁਹਾਡੇ ਕੋਲ ਉਹਦਾ ਕੋਈ ਵਾਜ਼ਿਹ ਸਬੂਤ ਹੋਣਾ ਚਾਹੀਦਾ, ਔਰ ਵਾਜ਼ਿਹ ਸਬੂਤ ਵੀ ਹੋਵੇ ਤੇ ਫਿਰ ਵੀ ਤੁਸੀਂ ਇਹ ਦੱਸੋ ਕਿ ਮੇਨ ਕਲਪਰੇਟ ਜਿਹੜਾ ਹੈ, ਉਸਮਾਨ ਨਾਮੀ ਸ਼ਖਸ ਜਿਹੜਾ ਹੈ, ਉਹ ਹਾਲੇ ਤੱਕ ਸੀਨ ਤੋਂ ਬਾਹਰ ਕਿਉਂ ਹੈ। ਮਤਲਬ ਉਜ਼ਮਾ ਖਾਨ ਦੀਆਂ ਵੀਡੀਓਜ਼, ਤਸਵੀਰਾਂ ਤੇ ਤਸਵੀਰਾਂ, ਔਰ ਫਿਰ ਜਿਹੜੀਆਂ ਵੀਡੀਓਜ਼ ਉਹਦੀਆਂ ਨਹੀਂ ਵੀ ਨੇ ਉਹ ਵੀ ਜੋੜੀਆਂ ਜਾ ਰਹੀਆਂ ਨੇ। ਮਤਲਬ ਉਹਦੀ ਵੀਡੀਓ ਦੇ ਨਾਲ ਉਹ ਚੰਦ ਹਫ਼ਤੇ ਪਹਿਲੇ ਦੇ ਜਿਹੜੇ 2 ਵਾਕਿਆਤ ਹੋਏ ਸਨ, ਉਹ ਵੀਡੀਓਜ਼ ਵਾਇਰਲ ਹੋਈਆਂ ਸਨ। ਇੱਕ ਕੋਈ ਪੁਲਿਸ ਅਫਸਰ ਸੀ ਫੈਸਲਾਬਾਦ ਦਾ, ਇੱਕ ਕੋਈ ਸਿਵਲ ਸਰਵੈਂਟ ਸੀ, ਹਿਊਮਨ ਰਾਈਟਸ ਦੀ ਡਾਇਰੈਕਟਰ ਕੋਈ, ਉਹਨਾਂ ਦੀ ਕੋਈ ਪਰਸਨਲ ਵੀਡੀਓ ਆਈ ਸੀ। ਇਸੇ ਤਰ੍ਹਾਂ ਕਿਸੇ ਹੋਰ ਖਾਤੂਨ ਦੀ ਤੇ ਗਵਰਨਮੈਂਟ ਅਫਸ਼ਲ ਦੀ ਵੀਡੀਓ ਆਈ ਸੀ। ਉਹ ਜੋੜ ਕੇ ਨਾਲ ਉਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆਮ ਬੰਦਿਆਂ ਨੂੰ ਕਿ ਇਹ ਉਜ਼ਮਾ ਖਾਨ। ਉਸ ਤੋਂ ਇਲਾਵਾ ਸਾਡੇ ਕੋਲ ਕਮ ਸੇ ਕਮ ਸਾਡੀਆਂ ਅੱਖਾਂ ਦੇ ਸਾਹਮਣੇ ਤਾਂ ਕੋਈ ਐਸੀ ਐਵੀਡੈਂਸ ਨਹੀਂ ਕਿ ਅਸੀਂ ਜਿਹੜਾ ਉਹਦਾ ਆਮਨਾ ਉਸਮਾਨ ਹੈ ਉਹਦੀ ਗੱਲ ਮੰਨ ਲਈਏ। ਦੂਜੀ ਗੱਲ ਇਹ ਹੈ ਕਿ ਉਹ ਜਿਹੜਾ ਕਲਪਰੇਟ ਹੈ ਉਹਦੀ ਫੋਟੋ ਅੱਜ ਤੱਕ ਕਿਉਂ ਸਾਹਮਣੇ ਨਹੀਂ ਆਈ।
मतलब तुसी सारिਆਂ ਨੂੰ गंदा करता है। लेकिन वो बंदा जिहड़ा जिहदी वजह तो सारी रांद बनी हुई है वो पर्दे तो गायब है और उसकी गल भी कोई नहीं कर रहा, उससे बिल्कुल गल नहीं हो रही। ਉਹਦੀ ਗੱਲ ਨਾ ਤੇ ਮਜ਼ੇ ਦੀ ਗੱਲ ਹੈ ਕਿ ਉਹਦੀ ਗੱਲ ਨਾ ਤੇ ਬੀਬੀ ਆਮਨਾ ਖਾਨ ਜਿਹੜੀ ਉਹਦੀ ਮਨਕੂਹਾ ਹੈ ਉਹ ਕਰਨਾ ਪਸੰਦ ਕਰ ਰਹੀ ਹੈ, ਨਾ ਉਹ ਉਜ਼ਮਾ ਖਾਨ ਪਸੰਦ ਕਰ ਰਹੀ। ਉਹਨੇ ਵੀ ਕਿਹਾ ਕਿ ਜੀ ਆ ਉਸਮਾਨ ਦੀ ਗੱਲ ਨਹੀਂ ਕਰਨੀ। ਬਈ ਕਿਉਂ ਨਹੀਂ ਕਰਨੀ? ਤੁਸੀਂ ਇੰਨਾ ਰੌਲਾ ਪਾ ਦਿੱਤਾ ਮੁਆਸ਼ਰੇ 'ਚ, ਉਹਦੀ ਗੱਲ ਕਿਉਂ ਨਹੀਂ ਹੋਣੀ? ਉਹਦੀ ਵਜ੍ਹਾ ਤੋਂ ਤਾਂ ਸਾਰਾ ਇਸ਼ੂ ਹੈ। ਤੇ ਉਹ ਪਹਿਲੇ ਤਾਂ ਉਹਦੀਆਂ ਵੀ ਤਸਵੀਰਾਂ ਆਉਣ ਸਾਹਮਣੇ, ਫਿਰ ਇਹਨਾਂ ਆਖਿਆ ਜੀ ਕਿ ਉਹ ਮੌਜੂਦ ਸੀ ਤੇ ਉਹਦੀ ਵੀ ਵੀਡੀਓ ਫਿਰ ਬਣਾਉਂਦੇ। ਕਿਉਂ ਨਹੀਂ ਬਣਾਈ ਉਹਦੀ ਵੀਡੀਓ? ਉਹਨੂੰ ਕਿਉਂ ਸਪੇਅਰ ਕੀਤਾ? ਇਹ ਮਤਲਬ ਇੱਕ ਮਾਮੂਲੀ ਜੀ ਗੱਲ ਹੈ ਕਿ ਤੁਸੀਂ ਜਾ ਕੇ ਇੱਕ ਐਕਟਰੈਸ ਹੈ ਤੇ ਤੁਸੀਂ ਇਨਫਲੂਐਂਸ਼ੀਅਲ ਲੋਕ ਹੋ, ਤੁਸੀਂ ਜਾ ਕੇ ਉਹਨੂੰ ਤਾਂ ਟਾਰਚਰ ਕਰ ਲਓ ਆਪਣੇ ਗਾਰਡਸ ਲਿਜਾ ਕੇ, ਲੇਕਿਨ ਉਹ ਜਿਹੜਾ ਤੁਹਾਡਾ ਖਸਮ ਹੈ, ਜਿਹੜਾ ਸਾਰੀ ਗੰਦਗੀ ਦੀ ਵਜ੍ਹਾ ਹੈ, ਉਹਨੂੰ ਤੁਸੀਂ ਹਾਈਡ ਕਰ ਜਾਓ। ਤੇ ਇਹ ਚੀਜ਼ਾਂ ਸਾਰੀਆਂ ਮਨਹਸਲ ਕੌਮ ਸਾਡੇ ਆਪਣੇ ਸੋਚਣ ਵਾਲੀਆਂ ਨੇ ਕਿ ਸਾਡੇ ਅੰਦਰ ਇਨਸਾਫ ਕਿੰਨਾ ਕੁ ਹੈ, ਅਸੀਂ ਹੱਕ ਸੱਚ ਦੀ ਗੱਲ ਕਿੰਨੀ ਕੁ ਕਰ ਸਕਦੇ ਹਾਂ, ਅਸੀਂ ਕਿੰਨਾ ਕੁ ਜਸਟਿਸ ਦੇ ਨਾਲ ਟੁਰ ਸਕਦੇ ਹਾਂ। ਕਿ ਮਤਲਬ ਉਹ ਤਾਂ ਸਿੰਪਲ ਇੱਕ ਐਕਟਰ ਹੈ, ਇਹ ਬਹੁਤ ਤਾਕਤਵਰ ਲੋਕ ਨੇ। ਹੁਣ ਫਿਰ ਇੱਕ ਹੋਰ ਜਿਹੜੀ ਬੜੀ ਇੰਟਰਸਟਿੰਗ ਚੀਜ਼ ਹੋਰ ਸਾਹਮਣੇ ਆਈ, ਉਹ ਇਹ ਵੀ ਸਾਹਮਣੇ ਆਈ ਕਿ ਉਹਨੇ ਉਜ਼ਮਾ ਖਾਨ ਨੇ ਤਾਂ ਡਾਇਰੈਕਟ ਇਲਜ਼ਾਮ ਲਾਇਆ ਮਲਕ ਸਾਹਿਬ ਦੀਆਂ ਬੇਟੀਆਂ 'ਤੇ, ਜਿਹੜੀਆਂ ਕਿ ਉਸ ਵੀਡੀਓ 'ਚ ਨਜ਼ਰ ਨਹੀਂ ਆ ਰਹੀਆਂ, ਆਵਾਜ਼ਾਂ ਸ਼ਾਇਦ ਆ ਰਹੀਆਂ ਨੇ। ਔਰ ਇਹ ਮੇਰੇ ਖਿਆਲ 'ਚ ਕਾਨੂੰਨੀ ਤੌਰ 'ਤੇ ਬਹੁਤ ਅੱਗੇ ਜਾ ਕੇ ਪੇਚੀਦਗੀ ਵਧੇਗੀ ਇਸ ਐਕਟਰੈਸ ਵਾਸਤੇ, ਕਿਉਂਕਿ ਵੌਇਸ ਮੈਚਿੰਗ ਕਰਨੀ ਪੈਗੀ, ਵੀਡੀਓ 'ਤੇ ਹੈ ਨਹੀਂ। ਔਰ ਵੌਇਸ ਮੈਚਿੰਗ ਪਤਾ ਨਹੀਂ ਹੁੰਦੀ ਹੈ ਕਿ ਨਹੀਂ ਹੁੰਦੀ। ਇੱਕ ਉਹਨੇ ਆਪਣੀ ਸਟੇਟਮੈਂਟ 'ਚ ਅੰਬਰ ਮਲਿਕ ਦਾ ਨਾਮ ਲਿਆ, ਇੱਕ ਆਰਟੀਕਲ ਮੇਰੇ ਸਾਹਮਣੇ, ਇੱਕ ਪਸ਼ਮੀਨਾ ਮਲਿਕ, ਇਹ ਜਿਹੜੀਆਂ ਮਲਿਕ ਰਾਜ ਦੀਆਂ ਡਾਟਰਸ ਨੇ, ਇਹਨਾਂ ਦਾ ਨਾਮ ਲਿਆ ਕਿ ਇਹਨਾਂ ਆ ਕੇ ਟਾਰਚਰ ਕੀਤਾ। ਲੇਕਿਨ ਜਿਹੜੀ ਆਮਨਾ ਉਸਮਾਨ ਹੈ, ਇੰਟਰਸਟਿੰਗਲੀ ਉਹਨੇ ਇਹ ਕਿਹਾ ਕਿ ਸਾਡਾ ਮਲਕ ਰਿਆਜ਼ ਦੀ ਫੈਮਿਲੀ ਨਾਲ ਕੋਈ ਤਾਲੁਕ ਨਹੀਂ, ਨਾ ਮੇਰਾ ਨਾ ਮੇਰੇ ਸ਼ੌਹਰ ਦਾ। ਹੁਣ ਗੱਲ ਇਹ ਵੇ ਕਿ ਮੀਡੀਆ 'ਚ ਤਾਂ ਅੱਜ ਤੱਕ ਇਹ ਗੱਲ ਬਹੁਤ ਟੌਪ 'ਤੇ ਰਹੀ ਕਿ ਜੀ ਉਹ ਠੇਕੇਦਾਰ ਨਹੀਂ ਦੇ ਹੈਸ਼ਟੈਗ ਵੀ ਹਜ਼ਾਰਾਂ ਲੱਖਾਂ ਦੇ ਹਿਸਾਬ 'ਚ ਚੱਲ ਗਏ। ਹੁਣ ਜਦ ਉਹ ਮਲਿਕ ਸਾਹਿਬ ਦੀ ਬੇਟੀ ਨਹੀਂ ਹੈ ਤੇ ਫਿਰ ਉਹ ਠੇਕੇਦਾਰ ਨਹੀਂ ਵਾਲਾ ਹੈਸ਼ਟੈਗ ਉਹਨਾਂ 'ਤੇ ਚੱਲਿਆ। ਅਤੇ ਇਹ ਕੌਣ ਹੈ? ਆਮਨਾ ਉਸਮਾਨ ਕੌਣ ਹੈ ਜਿਹਦੀ ਖਾਤਰ ਉਹਨਾਂ ਆ ਕੇ ਇਹਨਾਂ ਦੇ ਘਰ 'ਤੇ ਚੜ੍ਹਾਈ ਕੀਤੀ? ਮਤਲਬ ਇਹ ਘਰ ਬਕੌਲ ਆਮਨਾ ਉਸਮਾਨ ਦੇ ਉਹਦੇ ਸ਼ੌਹਰ ਦਾ ਹੈ। ਔਰ ਇੰਟਰਸਟਿੰਗਲੀ ਉਹ ਕਹਿ ਰਹੀ ਹੈ ਕਿ ਸਾਡਾ ਮਲਕ ਰਿਆਜ਼ ਨਾਲ ਕੋਈ ਤਾਲੁਕ ਨਹੀਂ। ਹੁਣ ਮਲਕ ਰਿਆਜ਼ ਦੀ ਸਾਹਿਬ ਦੀ ਕਹਿੰਦੇ ਨੇ ਬੇਗਮ ਵੀ ਸਨ ਅਤੇ ਧੀਆਂ ਵੀ ਸਨ, ਟਾਰਚਰ ਕਰਵਾਉਣ 'ਚ ਨਾਲ ਗਾਰਡ ਸਨ। ਫਿਰ ਉਹ ਕੀ ਲੈਣ ਆਏ ਸਨ? ਅਗਰ ਇਹ ਪ੍ਰੋਪਰਟੀ ਵੀ ਉਹਨਾਂ ਦੀ ਨਹੀਂ ਸੀ ਔਰ ਜਿਹੜੀ ਆਮਨਾ ਉਸਮਾਨ ਔਰ ਉਹਦਾ ਮੀਆਂ ਹੈ ਉਹਦਾ ਉਹਨਾਂ ਨਾਲ ਤਾਲੁਕ ਵੀ ਕੋਈ ਨਹੀਂ, ਅਤੇ ਫਿਰ ਉਹ ਬੈਰੀਆ ਦੇ ਗਾਰਡ ਔਰ ਸਾਰਾ ਉਹ ਕੀ ਸੀ? ਸੋ ਇਹ ਵੀ ਬੜੀ ਕਲੀਅਰ ਹੋਣ ਵਾਲੀ ਗੱਲ ਹੈ, ਜਿਹੜੀ ਜ਼ਾਹਿਰ ਹੈ ਬਦਕਿਸਮਤੀ ਕਿ ਮੇਨ ਸਟਰੀਮ ਮੀਡੀਆ ਨੇ ਤਾਂ ਇਸ ਇਸ਼ੂ ਨੂੰ ਲਿਆ ਹੀ ਨਹੀਂ। ਸਾਰੇ ਚੈਨਲ ਖੌਫਜ਼ਦਾ ਨੇ। ਸਾਡਾ ਸੋ ਕਾਲਡ ਮੀਡੀਆ ਉਹ ਬੜੇ ਭੌਂਕਣ ਵਾਲੇ ਲੋਕ, ਉਹ ਜਿਹੜੇ ਥਾਂ ਕੈਮਰਾ ਚੁੱਕ ਕੇ ਮਾੜੇ ਮੋਟੇ ਨਿੱਕੇ ਮੋਟੇ ਬਿਜ਼ਨਸਮੈਨਸ ਦੇ ਜਾ ਕੇ ਕਾਰੋਬਾਰ ਤਬਾਹ ਕਰਦੇ ਨੇ, ਉਹ ਉਹਨਾਂ 'ਚ ਕੋਈ ਕਿਸੇ 'ਚ ਵੀ ਇੰਨੀ ਜ਼ਰੂਰਤ ਨਹੀਂ ਹੋਈ ਕਿ ਉਹ ਜਾ ਕੇ ਪੁੱਛੇ ਜਾਂ ਇਹਦੇ 'ਤੇ ਪ੍ਰੋਗਰਾਮ ਕਰੇ, ਨਾ ਕਿਸੇ ਮੀਡੀਆ ਓਨਰ ਨੇ ਹਾਮੀ ਭਰੀ। ਸੋ ਇਹ ਸਾਡੇ ਮਤਲਬ ਰਿਆਸਤ ਦੀ ਖਾਮੀਆਂ ਨੇ, ਕਮਜ਼ੋਰੀਆਂ ਨੇ। ਰਿਆਸਤਾਂ ਇੰਝ ਨਹੀਂ ਚੱਲਦੀਆਂ। ਉਹ ਤੁਸੀਂ ਤਾਂ ਸੁਣੀ ਹੈ ਗੱਲ, ਮੈਂ ਤਾਂ ਕੀ ਦੁਹਰਾਣੀ ਹੈ ਕਿ ਜਿਸ ਮੁਆਸ਼ਰੇ 'ਚ ਅਦਲ ਨਾ ਹੋਵੇ ਉਹ ਨਹੀਂ, ਜਿਸ ਰਿਆਸਤ 'ਚ ਅਦਲ ਨਾ ਹੋਵੇ ਉਹ ਨਹੀਂ ਚੱਲ ਸਕਦੀ। ਅਤੇ ਸਾਡੇ 'ਤੇ ਅਦਲ ਨਾਮ ਦੀ ਸ਼ੈ ਕੋਈ ਨਹੀਂ ਹੈ। ਗੱਲ ਇਹ ਸੀ ਕਿ ਜੇ ਤਾਂ ਉਹਨਾਂ ਕੋ ਐਸੀ ਕਾਬਲੇ ਇਤਰਾਜ਼ ਹਾਲਤ 'ਚ ਫੜਿਆ ਸੀ, ਉਹਦੀ ਵੀਡੀਓ ਬਣਾਉਂਦੇ ਔਰ ਉਹਨੂੰ ਬੇਸ਼ੱਕ ਏਅਰ ਕਰਨ ਦੀ ਬਜਾਏ ਉਹਨੂੰ ਜਾ ਕੇ ਸ਼ਰੀਅਤ ਕੋਰਟ 'ਚ ਜਾ ਕੇ ਜਮ੍ਹਾਂ ਕਰਾਉਂਦੇ ਔਰ ਹੱਦ ਜਾਰੀ ਕਰਾ ਦਿੰਦੇ। ਠੀਕ ਹੈ, ਉਹ ਵੀ ਇੱਕ ਤੁਹਾਡੀ ਕੌਨਸਟੀਟਿਊਸ਼ਨਲ ਚੀਜ਼ ਸੀ, ਆਈਨੀ ਚੀਜ਼ ਸੀ। ਲੇਕਿਨ ਉਹਨਾਂ ਸਿਰਫ ਉਹਨਾਂ ਕੋ ਪਾਰਟ ਜਿੰਨਾ ਕੋ ਤਮਾਸ਼ਾ ਲਾਉਣਾ ਸੀ ਉਹ ਲਾਇਆ। ਨਾ ਉਹਨਾਂ ਉੱਥੇ ਮੌਕੇ 'ਤੇ ਆਪਣੀਆਂ ਤਸਵੀਰਾਂ ਵਿਖਾਈਆਂ, ਨਾ ਉਸ ਉਸਮਾਨ ਦੀ ਵਿਖਾਈ, ਔਰ ਕਿਹਾ ਹੈ ਕਿ ਜੀ ਉੱਥੇ ਉਹਨਾਂ ਮਤਲਬ
ਕੋਕੇਨ ਦੀਆਂ ਲਕੀਰਾਂ ਵੀ ਖਿੱਚੀਆਂ ਹੋਈਆਂ ਸੀ, ਸ਼ਰਾਬ ਵੀ ਸੀ। ਤੇ ਯਾਰ ਉਹ ਜਿੱਥੇ ਤੁਸੀਂ ਇੰਨੀ ਵੀਡੀਓ ਬਣਾਈ ਏ ਔਰ ਉਹ ਸਿੱਟਣ ਦੀ ਵੀਡੀਓ ਬਣਾਈ ਏ, ਉੱਥੇ ਸ਼ਰਾਬ ਦੀਆਂ ਬੋਤਲਾਂ ਦੀ ਵੀ ਵੀਡੀਓ ਬਣਾ ਦੇ। ਉੱਥੇ ਤੁਸੀਂ ਜਿਹੜਾ ਉਹ ਕੋਕੇਨ ਦੀਆਂ ਲਕੀਰਾਂ ਲੱਗੀਆਂ ਸੀ ਉਹਨਾਂ ਦੀ ਵੀ ਵੀਡੀਓ ਬਣਾ ਲੈਂਦੇ। ਮਤਲਬ ਇਹ ਸਾਰਾ ਬਿਆਨੀਆਂ, ਮਤਲਬ ਇਹ ਤੁਸੀਂ ਬਿਲਕੁਲ ਹੀ ਲੋਕਾਂ ਨੂੰ ਬੇਵਕੂਫ ਸਮਝ ਕੇ ਤੇ ਕਹਿੰਦੇ ਹੋ ਕਿ ਤੁਸੀਂ ਯਕੀਨ ਕੀਤੀ ਜਾਓ, ਔਰ ਹੋ ਵੀ ਤੁਸੀਂ ਬਹੁਤ ਤਾਕਤਵਰ ਲੋਕ। ਤੇ ਇਹਦਾ ਤਾਂ ਮਤਲਬ ਇਹ ਹੈ ਕਿ ਫਿਰ ਤਾਕਤਵਰ ਨੂੰ ਹੱਕ ਹਾਸਲ ਹੈ ਕਿ ਜਿੰਦੇ ਮਰਜ਼ੀ ਘਰ 'ਚ ਦਾਖਲ ਹੋ ਜਾਏ ਔਰ ਜਿੰਦੇ ਤੇ ਮਰਜ਼ੀ ਟਾਰਚਰ ਕਰ ਦੇ। ਔਰ ਮਾਸ਼ਾਅੱਲਾ ਅਸੀਂ ਐਡੇ ਸਿਆਣੇ ਹਾਂ ਕਿ ਅਸੀਂ ਇਹ ਤੈਅ ਕਰ ਲੈਂਦੇ ਹਾਂ ਕਿ ਅਗਰ ਕੋਈ ਐਕਟਰੈਸ ਹੈ, ਕੋਈ ਮਾਡਲ ਹੈ, ਤੇ ਉਹ ਲਾਜ਼ਮੀ ਹੈ ਕਿ ਉਹ ਬਾਜ਼ਾਰੇ ਹੁਸਨ ਤੋਂ ਹੀ ਹੋਏਗੀ ਔਰ ਉਹ ਲਾਜ਼ਮੀ ਜਿਸਮ ਫਰੋਸ਼ ਹੀ ਹੋਏਗੀ। ਸੋ ਇਹ ਬੜੀ ਸੌਰੀ ਸਟੇਟ ਆਫ ਅਫੇਅਰ ਹੈ। ਇਹਦੇ 'ਤੇ ਅਫਸੋਸ ਹੁੰਦਾ ਹੈ। ਲੋਕ ਪੜ੍ਹ ਲਿਖ ਕੇ ਵੀ ਇੰਨੀ ਕੁ ਜਿਹੜੀ ਉਹਨਾਂ 'ਚ ਇੰਨਾ ਸ਼ਊਰ ਨਹੀਂ ਹੈ ਵੇ ਕਿ ਉਹ ਇਹਨਾਂ ਚੀਜ਼ਾਂ ਤੋਂ ਨਿਕਲ ਸਕਣ, ਇਸ ਇਹਨਾਂ ਮਤਲਬ ਜਾਹਿਲ ਔਰ ਪਸਮਾਨਦਾ ਖਿਆਲਾਤ ਤੋਂ ਨਿਕਲ ਸਕਣ। ਕੋਈ ਵੀ ਮੁਆਸ਼ਰਾ, ਹੁਣ ਤੁਸੀਂ ਅਰਤੁਗਰਲ ਨੂੰ ਤਾਂ ਬੜਾ ਸਿਰ 'ਤੇ ਚੁੱਕੀ ਫਿਰਦੇ ਹੋ, ਹੁਣ ਉਹ ਬਿਕਨੀ ਸੂਟ ਵੀ ਪਾ ਕੇ ਫਿਰਦੀ ਆ, ਉਹ ਹੀਰੋਇਨ ਜਿਹੜੀ ਹੈ ਉਹ ਹਲੀਮਾ ਉਹਦੀ। ਤੇ ਅਰਤੁਗਰਲ ਵੀ ਉੱਥੇ ਸ਼ਰਾਬ ਦੀਆਂ ਪਾਰਟੀਆਂ ਵੀ ਸਾਰੀਆਂ ਤਸਵੀਰਾਂ ਨੈੱਟ 'ਤੇ ਮੌਜੂਦ ਨੇ। ਤਾਂ ਮਤਲਬ ਆਪਣੇ ਜ਼ਰਾ ਗਿਰੇਬਾਨ 'ਚ ਸਾਨੂੰ ਵੇਖਣਾ ਚਾਹੀਦਾ ਹੈ ਕਿ ਅਸੀਂ ਕਿੰਨੇ ਜ਼ਿਆਦਾ ਤਜ਼ਾਦਾਤ ਦਾ ਸ਼ਿਕਾਰ ਹਾਂ। ਅਸੀਂ ਇੰਨਾ ਜ਼ਿਆਦਾ ਮਤਲਬ ਸੈਲਫ ਕੰਟਰਡਿਕਸ਼ਨਸ ਇੰਨੀਆਂ ਜ਼ਿਆਦਾ ਨੇ ਸਾਡੇ 'ਚ ਕਿ ਮਤਲਬ ਅਸੀਂ ਟੋਟਲੀ ਕਨਫਿਊਜ਼ਡ ਹਾਂ। ਅਸੀਂ ਹਰ ਦੂਸਰੀ ਥਾਂ 'ਤੇ ਉਸ ਚੀਜ਼ ਦੀ ਨਫੀ ਕਰ ਰਹੇ ਹੁੰਦੇ ਹਾਂ ਜਿਹਨੂੰ ਪਹਿਲੀ ਥਾਂ 'ਤੇ ਪਸੰਦ ਕਰ ਰਹੇ ਹੁੰਦੇ ਹਾਂ। ਲੋਕਾਂ ਦਾ ਫਰਕ ਹੁੰਦਾ ਹੈ, ਸਾਡਾ ਆਪਣਾ ਫੇਵਰੇਟਿਜ਼ਮ ਹੈ। ਮਤਲਬ ਅੱਛਾਈ ਬੁਰਾਈ ਦਾ ਸਟੈਂਡਰਡ ਸਾਡੇ ਅੰਦਰ ਕੋਈ ਨਹੀਂ ਹੈ, ਅਸੂਲ ਕੋਈ ਨਹੀਂ ਹੈ, ਕਾਇਦਾ ਕੋਈ ਨਹੀਂ ਹੈ। ਅਸੀਂ ਸਿਰਫ ਉਹ ਇਸ ਵਾਸਤੇ ਕਿ ਉਹਨੇ ਇੱਕ ਮਜ਼ਹਬੀ ਡਰਾਮੇ 'ਚ ਕੰਮ ਕੀਤਾ ਹੈ, ਹੁਣ ਇਹ ਉਜ਼ਮਾ ਖਾਨ ਵੀ ਕੱਲ੍ਹ ਨੂੰ ਮੌਲਾਨਾ ਤਾਰਿਕ ਜਮੀਲ ਕੋਲ ਟੁਰ ਜਾਏਗੀ ਤੇ ਠੀਕ ਹੋ ਜਾਏਗੀ। ਮਤਲਬ ਸਾਨੂੰ ਇਸ ਮੁਨਾਫਕਤ 'ਚੋਂ ਬਾਹਰ ਨਿਕਲਣਾ ਚਾਹੀਦਾ ਅਤੇ ਇਨਸਾਨਾਂ ਨੂੰ ਇਨਸਾਨਾਂ ਦੀ ਨਜ਼ਰ ਨਾਲ ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਥੋੜ੍ਹੀ ਇਨਸਾਨੀਅਤ ਸਾਡੇ ਆਪਣੇ ਅੰਦਰ ਹੋਣੀ ਚਾਹੀਦੀ ਹੈ। ਲੋਕਾਂ ਨੂੰ ਧਰਮਾਂ ਤੋਂ ਬਾਹਰ ਨਿਕਲ ਕੇ ਇੱਕ ਇਨਸਾਫ ਜਿਹੜਾ ਹੈ ਉਹਦੀ ਜੱਜਮੈਂਟ ਜਿਹੜੀ ਹੈ ਉਹਨੂੰ ਮਜ਼ਹਬ ਦੀ ਵਾਬਸਤਗੀ ਔਰ ਫਿਰਕਿਆਂ ਦੀ ਵਾਬਸਤਗੀ ਔਰ ਜ਼ਾਤਾਂ ਪਾਤਾਂ ਦੀ ਵਾਬਸਤਗੀ ਤੋਂ ਬਾਹਰ ਹੋ ਕੇ ਦੇਖਣਾ ਚਾਹੀਦਾ ਹੈ ਕਿ ਅਸੀਂ ਜੋ ਕਰ ਰਹੇ ਹਾਂ ਆਖਿਰ ਅਸੀਂ ਆਪਣੇ ਜ਼ਮੀਰ ਨੂੰ ਵੀ ਤਾਂ ਜਵਾਬਦੇਹ ਹਾਂ ਨਾ, ਔਰ ਇਸੇ ਜ਼ਮੀਰ ਦੇ ਤਹਿਤ ਅਸੀਂ ਉਹਨੂੰ ਵੀ ਜਵਾਬਦੇਹ ਹਾਂ ਜਿਹੜਾ ਉੱਤੇ ਸਾਡਾ ਮਾਲਕ ਹੈ, ਜਿਹੜਾ ਸਾਡਾ ਖਾਲਕ ਹੈ। ਅਤੇ ਅਸੀਂ ਉਹਨੂੰ ਕਿਸ ਮੂੰਹ ਨਾਲ ਜਵਾਬ ਦੇਵਾਂਗੇ? ਮਤਲਬ ਸਾਨੂੰ ਜਦੋਂ ਤੱਕ ਆਪਣੇ ਅਸੀਂ ਜ਼ਮੀਰ 'ਚ ਨਹੀਂ ਝਾਂਕਾਂਗੇ ਇਹ ਮੁਆਸ਼ਰਾ ਸੁਧਰ ਨਹੀਂ ਸਕੇਗਾ। ਸਾਨੂੰ ਖੁਦ ਹੀ ਚੀਜ਼ਾਂ ਨੂੰ ਤੋਲਣਾ ਚਾਹੀਦਾ ਹੈ ਕਿ ਅਸੀਂ ਇੱਕ ਪਾਸੇ ਕੀ ਕਰ ਰਹੇ ਹਾਂ ਔਰ ਦੂਜੇ ਪਾਸੇ ਕੀ ਕਰ ਰਹੇ ਹਾਂ, ਸਾਡੇ ਕੀ ਸਟੈਂਡਰਡਸ ਕੀ ਨੇ। ਇਹ ਦੋਗਲੇ ਔਰ ਮੁਨਾਫਕ ਕਿਸਮ ਦੇ ਸਟੈਂਡਰਡਸ ਨਾਲ ਨਾ ਤਾਂ ਅਸੀਂ ਇਸਲਾਮ ਦੀ ਕੋਈ ਖਿਦਮਤ ਕਰ ਰਹੇ ਹਾਂ, ਨਾ ਇਸ ਮੁਆਸ਼ਰੇ ਦੀ, ਨਾ ਪਾਕਿਸਤਾਨ ਦੀ। ਜੀ ਰੱਬ ਰਾਖਾ ਵੀਰੋ, ਅੱਜ ਦੀ ਇੰਨੀ ਸੀ ਜੀ, ਜੀਂਦੇ ਰਹੋ।